अस्सलाम वालेकुम, सत श्री अकाल, नमस्ते, आदाब। मैं जी ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਅੱਜ ਤੁਹਾਨੂੰ ਸਾਰਿਆਂ ਨੂੰ ਆਪਾਂ ਲੈ ਕੇ ਚੱਲੇ ਹਾਂ ਜੀ 255 ਆਰਬੀ ਜ਼ਿਲ੍ਹਾ ਦੇ ਤਹਿਸੀਲ ਫੈਸਲਾਬਾਦ ਨਵਾਂ ਪਿੰਡ ਜੀ। ਇਸ ਪਿੰਡ ਦਾ ਨਾਮ ਹੈਗਾ ਔਰ ਇਹ ਪਿੰਡ ਸਾਡੇ ਬਹੁਤ ਹੀ ਪਿਆਰੇ ਮਿੱਤਰ ਜਨਾਬ ਜਸਰਾਜ ਸਿੰਘ ਜੋ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ MDS ਕਰ ਰਹੇ ਨੇ। ਉਹਨਾਂ ਦੇ ਪਿਤਾ ਜੀ ਦਾ ਨਾਮ ਹੈ ਜੀ ਸਰਦਾਰ ਗੁਰਮੇਜ ਸਿੰਘ ਤੇ ਦਾਦਾ ਜੀ ਨੇ ਜਸਰਾਜ ਸਿੰਘ ਦੇ ਉਹਨਾਂ ਦਾ ਪਿੰਡ ਜਿਹੜਾ ਹੈ ਉਹ ਇਹ ਪਿੰਡ ਹੈ ਔਰ ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੈਂ ਆਪਣੇ ਦਾਦਾ ਜੀ ਨੂੰ ਜਿਹੜਾ ਹੈ ਉਹ ਚੁੱਕੇ ਹੁਣ ਤੁਹਾਨੂੰ ਪਤਾ ਹੈ ਉਹ ਆ ਨਹੀਂ ਸਕਦੇ ਤੇ ਸਾਡੀ ਇਹ ਰਿਕੁਐਸਟ ਹੈ ਕਿ ਸਾਨੂੰ ਆਪਣਾ ਪਿੰਡ ਵਿਖਾਇਆ ਜਾਏ। ਸੋ ਅਸੀਂ ਚੱਲੇ ਹਾਂ ਜੀ ਉਹਨਾਂ ਦੇ ਪਿੰਡ। ਉਹਨਾਂ ਦੇ ਦੋ ਮਿੱਤਰ ਵੀ ਇੱਥੇ ਰਹਿੰਦੇ ਸੀਗੇ, ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਨਾਲ ਦੇ ਨਾਲ ਜਸਰਾਜ ਸਿੰਘ ਵੱਲੋਂ ਉਹਨਾਂ ਦੇ ਦਾਦਾ ਜੀ ਨੂੰ ਇੱਕ ਛੋਟਾ ਜਿਹਾ ਤੋਹਫਾ ਜਿਹੜਾ ਹੈ ਉਹ ਅਸੀਂ ਦੇਣ ਜਾ ਰਹੇ ਹਾਂ। ਸੋ ਆਓ ਉਹਨਾਂ ਦੇ ਪਿੰਡ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਔਰ ਵਿਖਾਉਂਦੇ ਹਾਂ ਤੁਹਾਨੂੰ ਉਹਨਾਂ ਦਾ ਪਿੰਡ ਜੀ, ਨਾਲ ਲੈਲਪੁਰ ਦੀ ਸੈਰ ਕਰਾਉਂਦੇ ਹਾਂ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਰਸ਼ਨ ਸਿੰਘ ਆ, ਮੇਰੇ ਬਾਪ ਦਾ ਨਾਮ ਵੀਰ ਸਿੰਘ ਆ ਤੇ ਦਾਦਾ ਜੀ ਦਾ ਨਾਮ ਹੈਗਾ ਬੂਰ ਸਿੰਘ। ਅਸੀਂ ਪਾਕਿਸਤਾਨ ਦੇ ਨਵੇਂ ਪਿੰਡ ਚੱਕ ਨੰਬਰ 255 ਤਹਿਸੀਲ ਜ਼ਿਲ੍ਹਾ ਲੈਲਪੁਰ ਨਹਿਰ ਰੱਖ ਬ੍ਰਾਂਚ ਤੇ ਡਾਕਖਾਨਾ ਡਚਕੋਟ ਸਾਨੂੰ ਲੱਗਦਾ ਸੀ। ਅਸੀਂ ਉੱਥੋਂ ਦੇ ਰਹਿਣ ਵਾਲੇ ਹਾਂ ਤੇ ਜਦੋਂ ਅਜਾੜੇ ਪੈ ਗਏ ਉਦੋਂ ਫਿਰ ਅਸੀਂ ਇੱਧਰ ਆ ਗਏ ਹਾਂ ਤੇ ਬਾਕੀ ਸਾਡੇ ਪਿੰਡ ਤਕਰੀਬਨ ਇਹ ਪਿੰਡ ਸਾਰਾ ਸਿੱਖਾਂ ਦਾ ਹੀ ਸੀਗਾ। 5-7 ਘਰ ਸੀ ਮੁਸਲਮਾਨਾਂ ਦੇ ਕਮੀਆਂ ਦੇ, ਜਿਸ ਤਰ੍ਹਾਂ ਲੋਹਾਰ ਤਖਾਨ ਤੇਲੀ ਹੋਰ ਇਹ ਜਿਹੜੇ ਕਮੀਕਾਰੀ ਸੀਗੇ ਉਹ 5-7 ਘਰ ਸੀ ਪਿੰਡ 'ਚ। ਉਹਨਾਂ ਵਾਸਤੇ ਵੱਖਰੀ ਮਸਜਿਦ ਬਣਾਈ ਹੋਈ ਸੀ ਤੇ ਪਿੰਡ ਦੇ 2 ਗੁਰਦੁਆਰੇ ਸੀ, 2 ਪੱਤੀਆਂ ਦੇ 2 ਗੁਰਦੁਆਰੇ ਸੀ। 2 ਹੀ ਨੰਬਰਦਾਰੀਆਂ ਸੀ, ਇੱਕ ਚਰਨ ਸਿੰਘ ਤੇ ਇੱਕ ਸਰਦਾਰ ਬੱਗਾ ਸਿੰਘ, 2 ਨੰਬਰਦਾਰ ਸੀ। ਤੁਹਾਡਾ ਵੀ ਸੱਜਣ ਬੇਲੀ ਉੱਥੇ ਮੁਸਲਮਾਨਾਂ ਦੇ 2 ਮੁੰਡੇ ਨਾਲ ਪੜ੍ਹਦੇ ਹੁੰਦੇ ਸੀ, ਇੱਕ ਇਕਬਾਲ ਸੀ ਤੇ ਇੱਕ ਹੰਸਾ ਸੀ ਤੇ ਬਾਕੀ ਤੇ ਉੱਥੇ ਕੁਝ ਪੜ੍ਹਨ ਨਹੀਂ ਲਾਉਂਦਾ, ਖੇਡਦੇ ਰਹੇ ਸਾਰਿਆਂ ਮੁੰਡਿਆਂ ਨਾਲ ਜਿਹੜੇ ਹੈਗੇ ਛੋਟੇ ਸਾਡੇ ਹਾਣ ਦੇ, ਪਰ ਨਾਵਾਂ ਦਾ ਚੇਤਾ ਨਹੀਂ ਰਹਿ ਗਿਆ। ਸਕੂਲ ਕਿੰਨੀ ਤੱਕ ਸੀ ਇੱਥੇ ਪਿੰਡ 'ਚ ਸਕੂਲ ਜਿਹੜਾ ਚੌਥੀ ਦਾ ਸਕੂਲ ਸੀ, ਪਿੰਡੋਂ ਬਾਹਰ ਸੀਗਾ ਤੇ ਉਦੋਂ ਮੈਂ ਜਦੋਂ ਆਏ ਹਾਂ ਚੌਥੀ 'ਚ ਹੋ ਗਿਆ ਸੀ, ਪਰ ਚੌਥੀ ਜਮਾਤ ਇੱਧਰ ਆ ਕੇ ਕੀਤੀ ਆ। ਉਦੋਂ ਰੌਲੇ ਪੈ ਗਏ, ਰੌਲਿਆਂ ਦੇ ਵਿੱਚ ਫਿਰ ਪੜ੍ਹਾਈਆਂ ਛੁੱਟ ਗਈਆਂ। ਲਾਗੇ ਪਿੰਡ ਕੋਈ ਹੋਰ ਇਹਦੇ ਲਾਗੇ ਪਿੰਡ ਸੀ ਇੱਕ ਠੁੰਡੀ ਕੈਂਤਾ, ਇਹ ਮੁਸਲਮਾਨਾਂ ਦੇ ਪਿੰਡ ਸੀ। ਲੰਮਾ ਪਿੰਡ, ਰੂੜਾ, ਗਰਾਲਾ, ਹਰਾਲਾ, ਇੱਕ ਹੋਰ ਪਿੰਡ ਸੀ ਮਾਨਪੁਰ, ਇਹ ਵਿੱਚ ਸਿੱਖਾਂ ਦੇ ਪਿੰਡ ਸੀਗੇ। ਹੋਰ ਐਡੀ ਬਾਹਲੀ ਦੂਰ ਤੱਕ ਵਾਕ ਵੀ ਨਹੀਂ ਸੀ, ਇਹਨਾਂ 5-7 ਪਿੰਡਾਂ ਦਾ ਪਤਾ ਸੀ। ਡਚਕੋਟ ਸੀ 7-3 ਮੀਲ ਤੇ ਜਹਾਂਗੀਰ ਸੀ ਨਹਿਰੋਂ ਪਾਰ, ਜਿਹੜੀ ਨਹਿਰ ਸਾਨੂੰ ਲੱਗਦੀ ਉਦੋਂ ਜਹਾਂਗੀਰ ਪਾਰ ਸੀਗਾ। ਇਹੋ ਜਿਹਾ ਪਿੰਡ ਸੀ ਲਾਗੇ ਇਹਨਾਂ ਉਦੋਂ ਇਹਨਾਂ ਆਉਣ ਜਾਣ ਵਾਲਾ ਨਹੀਂ ਸੀਗਾ, ਲਾਗੇ ਰਹੀਦਾ ਸੀ। ਅੱਜ ਕੱਲ੍ਹ ਦੇ ਸਾਧਨ ਜਿੱਦਾਂ ਅੱਜ ਕੱਲ੍ਹ ਦੇ ਸਾਧਨ ਹੈ ਨਹੀਂ ਸੀ ਉਦੋਂ। ਆਪਣੀ ਪੈਲੀ ਕਿਹੜੇ ਬੰਨੇ ਪਿੰਡ ਦੇ? ਪੈਲੀ ਪਿੰਡ ਦੇ ਸਾਡੀ ਜਿਹੜੀ ਸੀ ਉਹ ਲਹਿੰਦੇ ਬੰਨੇ ਸੀ, ਜਿੱਧਰ ਸੀ ਨਾ ਦਾਲ ਵਾਲਾ ਬੰਗਲਾ, ਉਹਨੂੰ ਸੜਕ ਜਾਂਦੀ ਸੀ ਨਾਲ ਦੀ ਸਾਡੇ ਪਿੰਡ ਮਰੱਬੇ ਦੇ ਤੇ ਉਹ ਪਿੰਡ ਸੀ ਸਾਡਾ ਚੌਥਾ ਮਰੱਬਾ ਸੀ ਪਿੰਡੋਂ। ਹੁਣ ਜਾਣ ਨੂੰ ਦਿਲ ਕਰਦਾ ਪਿੰਡ? ਹੁਣ ਇਹ ਤਾਂ ਪਿੰਡ ਛੱਡ ਕੇ ਆਏ, ਹੁਣ ਦਿਲ ਜਾਣ ਨੂੰ ਤਾਂ ਬਹੁਤ ਕਰਦਾ, ਪਰ ਹੁਣ ਗਏ ਵੀ ਸੀ ਪਾਕਿਸਤਾਨ, ਸਾਨੂੰ ਕੋਈ ਜਾਣ ਦਾ ਮੌਕਾ ਨਹੀਂ ਮਿਲਿਆ। ਦਿਲ ਬੜਾ ਕੀਤਾ, ਸਾਨੂੰ ਕੋਈ ਰੋਕ ਪੈ ਗਈ, ਇਸ ਵਜ੍ਹਾ ਕਰਕੇ ਜਾ ਨਹੀਂ ਹੋਇਆ। ਤੇ ਹੁਣ ਦੇਖਣ ਨੂੰ ਦਿਲ ਤੇ ਬੜਾ ਕਰਦਾ ਵਾ, ਪਰ ਹੁਣ ਗੁਰਦੁਆਰਾ ਦਾ ਜਿਹੜਾ ਗੁਰਦੁਆਰੇ ਦੀ ਦੀਵਾਰ ਹੈ ਜੀ, ਇਹ ਥੋੜੀ ਜਿਹੀ ਰਹਿ ਗਈ। ਹਾਂ ਜੀ, ਨਿਸ਼ਾਨੀ ਰਹਿ ਗਈ, 2 ਦੀਵਾਰ ਹੈ ਬਣਾਈ ਹੋਈ, ਪਰ ਇਹ ਵਿੱਚ ਰਹਿ ਗਈ ਨਿਸ਼ਾਨੀ। ਦਰਵਾਜ਼ੇ ਗੁਰਦੁਆਰੇ ਦੇ ਹੈ ਜੀ, ਗੁਰਦੁਆਰੇ ਦਰਵਾਜ਼ੇ। ਹਾਂਜੀ, ਆ ਗੁਰਦੁਆਰੇ ਦੇ ਦਰਵਾਜ਼ੇ ਹੈ ਜੀ। ਇਹ ਦੁਬਾਰਾ ਲਾਏ, ਇਹ ਵੀ ਗੁਰਦੁਆਰੇ ਦੇ 14-15 ਦਰਵਾਜ਼ੇ ਇਸ ਤਰ੍ਹਾਂ ਇਹਨਾਂ ਦਾ ਵਿੱਚ ਕੋਲ ਸੀ, ਉਧਰ ਕੋਲ ਸੀ, ਇੱਕ ਇੱਧਰ ਕੋਲ ਸੀ, ਇੱਕ ਇੱਧਰ ਕੋਲ ਸੀ ਤੇ ਇਸ ਤਰ੍ਹਾਂ ਹੁੰਦਾ ਸੀ। ਛੱਤ ਦੇ ਉੱਤੇ ਬਹੁਤ ਵੱਡੇ ਗੱਦਰ ਪਾਏ ਸੀ, ਤੁਹਾਨੂੰ ਦਿਖਾ ਦਿੰਦਾ। ਇੱਕ ਇਦਾਂ ਦਾ ਕੱਢ ਇੱਕ ਪਾਲੀ ਮਾਰਦੇ ਹੁੰਦੇ, ਇਹ ਸੇਮ ਦੇ ਉੱਤੇ ਸੀ ਘਰ। ਆਈ ਦੁਆਰੇ ਦਰਵਾਜ਼ੇ ਬਣੇ ਸੀ, ਆਹ ਦਰਵਾਜ਼ੇ ਆਹ ਦਰਵਾਜ਼ੇ ਤਕਰੀਬਨ ਸਾਰੇ ਹੋਣਗੇ। ਇਹ ਵੀ ਦਰਵਾਜ਼ੇ, ਅੱਛਾ, ਸਾਰੇ ਦਰਵਾਜ਼ੇ ਉਹ ਦਰਵਾਜ਼ੇ ਦੀ
ਵਾਸਤੇ ਨਾ ਇਹ ਜਿਹੜੀ ਜਗ੍ਹਾ ਇਹ ਜ਼ਮੀਨ ਸੀਗੀ ਉਹ ਕੋਨੇ ਤੱਕ ਦੇਖਣਾ ਨਾਂ ਕੀ ਹੈਗਾ? ਮੇਰੇ ਨਾਲ ਅੱਲਾ ਦਿੱਤਾ ਅੱਲਾ ਦਿੱਤਾ। ਤੇ ਤੁਹਾਡੇ ਪਿਤਾ ਜੀ ਦਾ ਵਾਲਿਦ ਸਾਹਿਬ ਦਾ ਕੀ ਨਾਂ? ਦੀਨ ਮੁਹੰਮਦ। ਦੀਨ ਮੁਹੰਮਦ। ਜੀ ਹਾਂ। ਦਾਦਾ ਜੀ ਦਾ ਨਾਮ ਯਾਦ ਆ? ਹਾਂਜੀ। ਕੀ ਨਾਂ ਸੀ ਉਹਨਾਂ ਦਾ? ਲਾਈ ਬਖਸ਼। ਇਲਾਹੀ ਬਖਸ਼। ਜੀ। ਇਹ ਪਿੰਡ ਕਿਹੜਾ ਵਾ? ਇਹ 255 ਚੱਕ ਨਵਾਂ ਪਿੰਡ ਹੈ। 255 ਚੱਕ ਨਵਾਂ ਪਿੰਡ। ਤੇ ਇਹ ਤਹਿਸੀਲ ਕਿਹੜੀ ਹੈ? ਫੈਸਲਾਬਾਦ। ਤਹਿਸੀਲ ਫੈਸਲਾਬਾਦ, ਜ਼ਿਲ੍ਹਾ ਵੀ ਫੈਸਲਾਬਾਦ। ਜ਼ਿਲ੍ਹਾ ਵੀ ਫੈਸਲਾਬਾਦ। ਆ ਲਾਗੇ ਡਿਚਕੋਟ ਪੈਂਦਾ? ਹਾਂ ਜੀ, ਲਾਗੇ ਦੀ ਕੋਟ। ਡਿਚਕੋਟ। ਆ ਲੱਗ ਰਿਹਾ ਪਿੰਡਾਂ ਦੇ ਨਾਮ ਪਤਾ? ਹਾਂਜੀ। ਕਿਹੜੇ ਕਿਹੜੇ ਨਾਂ? ਇੱਧਰ 83 ਚੱਕ ਉੱਥੇ ਮੁਸਲਮਾਨਾਂ ਦਾ ਪਿੰਡ ਸੀ। ਅੱਛਾ ਉੱਥੇ ਇੱਕੋ ਬਰਾਦਰੀ ਸੀ ਮੁਸਲਮਾਨੀ ਸਾਰੀ। ਅੱਛਾ ਕੈਂਤਾਂ ਦੀ ਵੀ ਮੁਸਲਮਾਨੀ ਸੀ। ਅੱਛਾ। ਐਸ ਬੰਨੇ ਆ ਜਾਂਦਾ ਵਾ ਬਾਬੇ ਦੀ ਬੇਲ, ਉਹਨੂੰ ਕਹਿੰਦੇ 83 ਚੱਕ। ਆਹੋ ਬਾਬੇ ਦੀ ਬੇਲ। ਹਾਂਜੀ। 87 ਚੱਕ। 83 ਚੱਕ। ਅੱਛਾ। ਇਹ 83 ਛੁੰਡੀ ਆ। ਇਹ ਮੀਡੀਆ ਕਿੰਨੀ ਆ? ਇਹ 83 ਠੁਣੀਆਂ ਔਰ 87 87 ਚੱਕ ਬਾਬੇ ਦੀ ਬੇਲ। ਹਾਂਜੀ। ਅੱਛਾ। ਉਹ ਹੈਗੀ, ਉਹ ਵੀ ਹੈਗੀ ਸੀ ਤੁਹਾਡੇ ਪਿੰਡ। ਹੂੰ। ਇਹ ਦੋ ਤਿੰਨ ਪਿੰਡ ਸੀ ਮੁਸਲਮਾਨਾਂ ਦੇ। ਅੱਛਾ ਅੱਛਾ, ਮੈਂ ਉਥੋਂ ਆ ਜਾਂਦਾ ਸੀ ਰੋਟੀ ਰੋਟੀ ਖਾ ਕੇ ਅੱਛਾ। ਤੇ ਫੇਰ ਆ ਜਾਣਾ। ਸਹੀ। ਤੇ ਹੁਣ ਮੇਰਾ ਖਿਆਲ ਆ 80 ਤੋਂ ਉਮਰ ਵੱਧ ਹੋ ਗਈ। ਅੱਛਾ ਅੱਛਾ ਹਾਂਜੀ। ਅੱਛਾ, ਇੱਥੇ ਸਿੱਖ ਵੀ ਰਹਿੰਦੇ ਸੀ ਨਵਾਂ ਪਿੰਡ 'ਚ? ਜੀ, ਸਿੱਖਾਂ ਦੇ ਪਿੰਡ ਹੈ। ਸਿੱਖਾਂ ਦਾ ਪਿੰਡ ਸੀ। ਕੋਈ ਨਾਮ ਚੇਤੇ ਆ? ਕੋਈ ਨਾਲ ਬੱਚੇ ਖੇਡਦੇ ਹੋਏ ਕੋਈ ਵੱਡਿਆਂ ਦੇ ਨਾਮ? ਇਹ ਸਾਡੇ ਲਾਗੇ ਬੱਗਾ ਸਿੰਘ ਲੰਬੜਦਾਰ ਸੀ। ਬੱਗਾ ਸਿੰਘ ਨੰਬਰਦਾਰ। ਜੀ। ਅੱਛਾ ਇਹਦੇ ਆਣ ਗੁਆਂਢ ਸਾਗਾ ਜੇ ਅਸੀਂ ਬੱਚੇ ਸੀ ਉਦੋਂ, ਅੱਛਾ ਤੇ ਇਹਦਾ ਹੀ ਨਾਂ ਸਾਡਾ ਜਾਣਦੇ ਆ, ਬੱਗਾ ਸਿੰਘ ਦਾ। ਅੱਛਾ। ਹੋਰ ਆਤਮੇ ਸਿੰਘ ਵੀ ਹੈਗਾ ਸੀ, ਕਈ ਹੈਗੇ ਸੀਗੇ, ਤੇ ਉਹ ਆਮ ਨਾਂ ਨੇ, ਬੱਚਾ ਛੋਟਾ ਸੀ। ਅੱਛਾ ਅੱਛਾ ਸਿਆਣਾ ਹੁੰਦਾ ਨਾ ਤੇ ਫੇਰ ਖੇਡਦਾ, ਪਤਾ ਹੁੰਦਾ ਨਾਵਾਂ ਦਾ। ਅੱਛਾ। ਤੇ ਨਾਲੇ ਟਾਈਮ ਬਹੁਤ ਹੋ ਗਿਆ। ਆਹੋ, ਇੱਥੇ ਗੁਰਦੁਆਰਾ ਹੈ ਸੀ ਸਿੱਖਾਂ ਦਾ? ਜੀ, ਗੁਰਦੁਆਰਾ ਸੀ ਇੱਥੇ ਸ਼ਹਿਨਸ਼ਾਹੀ। ਸ਼ਹਿਨਸ਼ਾਹੀ। ਸ਼ਹਿਨਸ਼ਾਹੀ ਬੜਾ ਸੋਹਣਾ ਸੁਥਰਾ ਗੁਰਦੁਆਰਾ ਹੈ। ਹੁਣ ਹੈ? ਨਹੀਂ, ਹੁਣ ਮਸਜਿਦ ਬਣ ਗਈ ਹੈ। ਅੱਛਾ, ਮਸਜਿਦ ਬਣ। ਚਲੋ ਇੱਕ ਹੀ ਗੱਲ ਹੈ। ਜੀ। ਤੇ ਆਪਣਾ ਇੱਥੇ ਪਿੰਡ ਦਾ ਨੰਬਰਦਾਰ ਦਾ ਪਤਾ? ਬੱਗਾ ਸਿੰਘ ਤੁਸੀਂ ਦੱਸਿਆ ਉਹੀ ਸੀ ਨੰਬਰ? ਉਹ ਸੀ ਨਾ। ਹੱਤਾ ਸੀ ਜੀ ਬੱਗਾ ਸਿੰਘ ਦਾ ਸਾਹਮਣਾ। ਅੱਛਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਬੱਗਾ ਸਿੰਘ ਨੇ ਹੋਈ ਹੱਤਾ ਸੀ। ਇਹ ਬੱਗਾ ਸਿੰਘ ਦਾ ਹੱਤਾ ਸੀ ਜੀ। ਅੱਛਾ, ਤੁਹਾਡਾ ਪਿੰਡ ਮੈਂ ਵੇਖਿਆ ਬੜਾ ਵੱਡਾ ਪਿੰਡ ਸੀ। ਵੱਡਾ ਪਿੰਡ ਹੈ? ਨਹੀਂ, ਅਸਲ ਆ ਆਖਰੀ ਬਾਜ਼ਾਰ ਹੈ ਜਿਹੜਾ ਗਵਰਨਮੈਂਟ ਦੇ ਕਾਗਜ਼ਾਂ ਦੇ ਵਿੱਚ ਆ, ਜਿਹੜਾ ਐਂਡ ਵਾਲਾ ਬਾਜ਼ਾਰ, ਇਹ ਸਰਕਾਰੀ ਰਕਬੇ ਦੇ ਵਿੱਚ ਹੀ ਆ ਬਾਕੀ। ਅੱਛਾ। ਹਾਂਜੀ। ਤੇ ਬੱਗਾ ਸਿੰਘ ਦਾ ਮੁਰੱਬਾ ਸੀ 59 ਮੁਰੱਬਾ। 59 ਮੁਰੱਬਾ ਨੰਬਰ ਉਹਨਾਂ ਦਾ? ਹਾਂਜੀ, ਉਹ ਮੇਰੇ ਕੋਲ 59 ਮੁਰੱਬਾ। ਅੱਛਾ ਅੱਛਾ ਅੱਛਾ। ਹਾਂਜੀ, ਉਹਦੇ ਵਿੱਚ ਭੱਠੀ ਹੁੰਦੀ ਸੀ। ਇਧਰ ਛੱਡ ਦਿਓ ਨੇਰਾ। ਇੱਕ ਭੱਠੀ ਹੁੰਦੀ ਸੀ, ਉਹ ਅਜੇ ਵੀ ਉਹਦੀਆਂ ਇੱਟਾਂ ਨਿਕਲਦੀਆਂ ਉਹਦੇ ਵਿੱਚ ਜਦੋਂ ਨਾ, ਤੇ ਇੱਕ ਬਾਗ ਹੁੰਦਾ ਸੀਗਾ। ਅੱਛਾ। ਉਹ ਬਾਗ ਤਕਰੀਬਨ ਅੱਜ ਤੋਂ ਨਾ 8-10 ਸਾਲ ਪਹਿਲਾਂ ਤਾਂ ਉਹਦੇ ਬੂਟੇ ਸੁੱਕੇ ਵਿੱਚੋਂ। ਬਾਕੀ ਪਹਿਲਾਂ ਵੱਡਾ ਬਾਗ ਜਿਹੜਾ ਸੀ ਨਾ, ਉਹ ਬਹੁਤ ਜ਼ਿਆਦਾ ਵੱਡਾ ਹੋ ਗਿਆ ਸੀ, ਉਹ ਖਤਮ ਕਰਤਾ ਸੀ। ਤੇ ਉਹ ਜਿਹੜਾ ਅੰਬਾਂ ਦੇ ਬੂਟੇ ਜਿਹੜੇ ਸੀ ਨਾ, ਬਹੁਤ ਵੱਡੇ ਵੱਡੇ, ਉਹ ਫੇਰ ਇੱਥੇ ਹੜ੍ਹ ਆ ਗਿਆ ਸੀਗਾ ਪਾਣੀ ਦਾ, ਉਹਦੇ ਨਾਲ ਸੁੱਕ ਗਏ ਤੇ ਫਿਰ ਉਹ ਖਤਮ ਕਰਾ ਦਿੱਤੇ। ਉਹ ਜਿਸ ਟਾਈਮ ਅਸੀਂ ਉਹ ਮਿੱਟੀ ਉਹ ਕਰਾਉਂਦੇ ਆ ਨਾ, ਉਸ ਵਿਗੇ ਦੇ ਵਿੱਚੋਂ ਉਹ ਅਜੇ ਵੀ ਉਹ ਇੱਟਾਂ ਵਿੱਚੋਂ ਨਿਕਲਦੀਆਂ ਉਸ ਭੱਠੀ ਦੀਆਂ। ਨੱਕੇ ਬਕਾਇਦਾ ਉਹ ਜਿਹੜੇ ਮੁਰੱਬੇ ਨੂੰ ਲਾਏ ਆ ਨਾ, 3 ਕਾਲੇ ਆਉਂਦੇ ਸੀਗੇ, ਉਹ ਮੁਰੱਬੇ ਦੇ ਵਿੱਚ ਨਾ ਨੱਕੇ ਪੱਕੇ ਲੱਗੇ ਆ, ਉਹਨਾਂ ਦੇ ਥੱਲੇ ਨਿਕਲਦੇ ਆ ਨਿਸ਼ਾਨ ਅਜੇ ਵੀ। ਅੱਛਾ। ਹਾਂਜੀ, ਉਸ ਮੁਰੱਬੇ ਦੇ। ਅੱਛਾ, ਬਜ਼ੁਰਗੋ ਇੱਥੇ ਵਸੇਬ ਕਿਦਾਂ ਦਾ ਸੀ ਸਿੱਖਾਂ ਦਾ, ਮੁਸਲਮਾਨਾਂ ਦਾ, ਬਾਕੀਆਂ ਦਾ? ਬਹੁਤ ਹੀ ਅੱਛਾ ਸੀ, ਕੰਮੀ ਨਹੀਂ ਸੀ ਲੱਭਦਾ ਹੁੰਦਾ ਕੰਮ ਕਰਨ ਵਾਲਾ। ਅੱਛਾ। ਮੇਰੇ ਵਾਲਦ ਨੂੰ ਲਿਆਂਦਾ ਸੀ ਰੂੜਿਓਂ। ਅੱਛਾ। 5-7 ਘਰਾਂ ਨੇ ਇੱਧਰ ਲਿਆਣੇ। ਅੱਛਾ। ਉਹ ਉਧਰ ਕੋਲੂ ਲਾਇਆ, ਉਧਰ ਲਾਇਆ, ਫਿਰ ਭਗਤ ਸਿੰਘ ਨੇ ਕਿਹਾ ਯਾਰ ਇਹ ਕੋਲੂ ਤੇ ਹੀ ਇੱਧਰ ਲਾਉਣ ਲਿਆ, ਤੁਹਾਡਾ ਥਾਂ ਹੀ ਕੋਈ ਨਹੀਂ। ਉਹਨੇ ਆਪਣੇ ਵਿਹੜੇ 'ਚ ਵੀ ਲਿਆਉਣੇ ਲਾਇਆ, ਇੱਥੇ ਵੀ ਸਾਲ ਕੇ ਚੱਲਿਆ। ਮੁੜ ਕੇ ਫਿਰ ਇਹ ਜਗ੍ਹਾ ਜਿਹੜੀ ਹੈ ਨਾ, ਉਹਨਾਂ ਦਾ ਉਹ ਹਾਤਾ ਸੀ, ਤੇ ਇਹ ਉਹਨਾਂ ਦੀ ਵੇਲੀਆਂ ਸੀ। ਅੱਛਾ। ਕਿੱਲੇ ਕਿੱਲੇ ਦੀਆਂ ਵੇਲੀਆਂ ਸੀ, ਉਹਦੇ ਕੋਲ ਵਿਗੇ ਦੀਆਂ। ਆਹੋ। ਉਹਨਾਂ ਫਿਰ 5 ਮਰਲੇ ਥਾਂ ਨਾਲ ਸਾਨੂੰ ਮੇਰੇ ਪਿਓ ਦੇ ਨਾਂ ਲਾਤਾ। ਸਾਸੀ ਪਿੰਡ, ਹਾਂਜੀ। ਉੱਥੇ ਨਾਲ ਬਾਬਾ ਬੇਰੀਆਂ ਵਾਲਾ 59 ਮੁਰੱਬੇ ਦੇ ਵਿੱਚ ਹੈ ਜੀ, ਹਾਂਜੀ। ਬਜ਼ੁਰਗ ਆ ਉਹ ਉੱਥੇ ਬੈਠੇ। ਉਹ ਸਾਡੇ ਹਿੰਦੁਸਤਾਨ ਬਣਨ ਤੋਂ ਪਹਿਲੇ ਨਾ, ਪਾਕਿਸਤਾਨ ਹਿੰਦ ਤੋਂ ਪਹਿਲਾਂ ਹੀ ਉਹਨਾਂ ਦੇ ਉਸ ਜਗ੍ਹਾ ਦੇ ਉੱਤੇ ਨਾ ਇੱਕ ਨਿਸ਼ਾਨ ਸੀਗਾ ਕਬਰ ਦਾ। ਉੱਥੇ 4 ਵਿਗੇ ਆ, 4 ਮੁਰੱਬਿਆਂ ਦਾ ਕੋਨੇ ਦੇ ਵਿੱਚ ਉਹ ਜਗ੍ਹਾ। ਉਹ ਅਸੀਂ ਹੁਣ ਵੀ ਉਹਨਾਂ ਦੇ ਨਾ ਪਾਇਦਾਰੀ ਕਰਦੇ ਜਾਂਦੇ ਆ, ਉੱਥੇ ਆਪਣੀ ਸੁਖਨਾ ਸੁਖਦੇ ਆ, ਜੋ ਵੀ ਆਪਣਾ। ਤੇ ਅਗਰ ਉਹ ਜਿਹੜੀ ਵੀ ਮਨਿਆਦ ਆਪਣੇ ਦਿਲ 'ਚ ਰੱਖੀਏ ਤੇ ਉਹ ਤਕਰੀਬਨ ਪੂਰੀ ਹੋ ਜਾਂਦੀ ਆ। ਅਗਰ ਉਸ ਜਗ੍ਹਾ ਨੂੰ ਅਸੀਂ ਕਲੋਜ਼ ਕਰਨਾ ਚਾਹੀਏ, ਪੈਲੀਆਂ ਵਾਲੇ ਵੀ ਅਸੀਂ ਵੱਢ ਕੇ ਆਪਣੀ ਜ਼ਮੀਨ ਦੇ ਨਾਲ ਰਲਾ ਲਈਏ, ਤੇ ਉਹ ਨੁਕਸਾਨ ਹੁੰਦਾ ਸਾਡਾ ਬਹੁਤ ਜ਼ਿਆਦਾ ਉਹਦੇ।